ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ ਜੀ। ਡਾਕਟਰ ਸਾਹਿਬ ਅਸੀਂ ਈਮੇਲ ਡਿਸਕਸ ਕਰ ਰਹੇ ਸੀ ਵੀਰ ਹਾਂਜੀ, ਉਹਨਾਂ ਦੀ ਵੀਰ ਦਵਿੰਦਰ ਸਿੰਘ ਜੋਸਨ ਜੀ ਦੀ ਈਮੇਲ ਦਾ ਜਿਹੜਾ ਦੂਸਰਾ ਹਿੱਸਾ ਹੈ ਉਹ ਬੜਾ ਅਹਿਮ ਹੈ ਜੀ। ਔਰ ਇਸ ਨੂੰ ਮੈਂ ਕਾਹਲੀ ਦੇ ਵਿੱਚ ਨਹੀਂ ਸੀ ਹਸ਼ਪ ਕਰਨਾ ਚਾਹੁੰਦਾ ਕਿ ਪਹਿਲੇ ਦੇ ਵਿੱਚ ਇਹਨੂੰ ਮੈਂ ਆਨਸਰ ਕਰਾਂ ਜੀ। ਉਹਦੇ 'ਚ ਉਹਨਾਂ ਨੇ ਦੋ ਬੇਸ਼ੱਕ ਉਹਦਾ ਮੂਲ ਮੁੱਦਾ ਤਾਂ ਇੱਕੋ ਹੀ ਹੈ ਜਿਹਦੇ 'ਚ ਅਨਸਰਟਨਟੀ ਹੈ ਵੀ ਖਾਲਿਸਤਾਨ ਤੋਂ ਬਾਅਦ ਕੀ ਹੋਏਗਾ ਜਾਂ ਕਿਸ ਕਿਸਮ ਦੀ ਸਟੇਟ ਹੋਏਗੀ। ਉਹ 'ਚ ਉਹਨਾਂ ਨੇ ਜਿਹੜੀ ਇੱਕ ਗੱਲ ਪੁੱਛੀ ਹੈ ਵੀ ਇਹ ਕੌਣ ਗਰੰਟੀ ਲਵੇਗਾ ਕਿ ਖਾਲਿਸਤਾਨ ਦੇ ਵਿੱਚ ਜਿਹੜੀ ਹੈ ਜਿਹੜੇ ਹਿਊਮਨ ਰਾਈਟਸ ਵਾਇਲੇਟ ਨਹੀਂ ਹੋਣਗੇ ਜੀ। ਕੌਣ ਗਰੰਟੀ ਲਵੇਗਾ ਕਿ ਖਾਲਿਸਤਾਨ ਇੱਕ ਭ੍ਰਸ਼ਟ ਸੂਬਾ ਨਹੀਂ ਹੋਵੇਗਾ ਜਾਂ ਉਸ ਭ੍ਰਿਸ਼ਟਾਚਾਰ ਨਹੀਂ ਹੋਏਗਾ ਜੀ। ਜਿਵੇਂ ਕਿ ਅੱਜ ਬਾਦਲ ਜੁੰਡਲੀ ਨੇ ਔਰ ਧਾਰਮਿਕ ਖਿੱਤੇ ਦੇ ਵਿੱਚ ਜਥੇਦਾਰਾਂ ਨੇ ਜੀ ਆਪਣੇ ਆਪ ਨੂੰ ਜਿਹੜਾ ਹੈ ਉਹ ਅਨਇੰਪੋਰਟੈਂਟ ਗੱਲਾਂ 'ਚ ਉਲਝਾਇਆ ਹੋਇਆ। ਜੀ ਜੀ। ਫਿਰ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਹੈ ਕਿ ਵੀ ਜੇ ਇਵੇਂ ਹੋਏ ਤੇ ਫਿਰ ਅੱਜ ਤਾਂ ਉਹਨਾਂ ਨੇ ਪਹਿਲਾਂ ਹੀ ਅਜ਼ਿਊਮ ਕੀਤਾ ਵੀ ਮੈਂ ਇਹ ਕਹਾਂਗਾ ਕਿ ਇਹ ਇਸ ਲਈ ਕਰਪਸ਼ਨ ਹੈ ਜਾਂ ਇਸ ਲਈ ਉੱਥੇ ਸਿਸਟਮ ਨਹੀਂ ਹੈ ਵੀ ਸੈਂਟਰ ਇੰਟਰਵੀਨ ਕਰਦਾ ਵੀ ਉਹ ਤਾਂ ਆਪਣੀ ਮਰਜ਼ੀ ਨਾਲ ਕੁਝ ਕਰਦੇ ਨਹੀਂ ਹੈ, ਉਹਨਾਂ ਦੇ ਉੱਤੇ ਉਹਨਾਂ ਦਾ ਗਲਬਾ ਹੈ ਔਰ ਉਹਨਾਂ ਦੇ ਹੁਕਮਾਂ ਨੂੰ ਹੀ ਉਹ ਮੰਨਦੇ ਨੇ ਜੀ। ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੇ ਇਹ ਦਖਲਅੰਦਾਜ਼ੀ ਅੱਜ ਹੈ ਤੇ ਖਾਲਿਸਤਾਨ 'ਚ ਦਖਲਅੰਦਾਜ਼ੀ ਕਿਉਂ ਨਹੀਂ ਹੋਏਗੀ ਜੀ। ਤੇ 66 ਸਾਲ 'ਚ ਅਸੀਂ ਕੋਈ ਜੇ ਇਮਾਨਦਾਰ ਉਮੀਦਵਾਰ ਅੱਗੇ ਨਹੀਂ ਲਿਆ ਸਕੇ ਤੇ ਉੱਥੇ ਉਦੋਂ ਖਾਲਿਸਤਾਨ ਬਣਨ ਤੇ ਕਿੱਥੋਂ ਇਮਾਨਦਾਰ ਆ ਜਾਣਗੇ, ਕਹਿਣਾ ਉਹ ਇਹ ਚਾਹੁੰਦੇ ਨੇ ਜੀ। ਦੇਖੋ ਮੇਰਾ ਖਿਆਲ ਹੈ ਵੀ ਇੱਕ ਕਨਸੈਪਟ ਤਾਂ ਉਹਨਾਂ ਦਾ ਕਲੀਅਰ ਹੈ ਜਦੋਂ ਕਿ ਉਹਨਾਂ ਨੇ ਸਿਸਟਮ ਤੋਂ ਬਾਹਰ ਆ ਕੇ ਇਸ ਗੱਲ ਦੀ ਗੱਲ ਕੀਤੀ ਹੈ ਜੀ ਕਿ ਕਿਸ ਕਦਰ ਉਹ ਕਰਪਟ ਸਿਸਟਮ ਹੈ ਔਰ ਉੱਥੋਂ ਦੇ ਰਹਿਣ ਵਾਲੇ ਉਸ ਦਾ ਹਿੱਸਾ ਬਣ ਚੁੱਕੇ ਨੇ ਜੀ। ਉਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਗੁਲਾਮੀ 'ਚ ਨੇ, ਪਰ ਇੱਥੇ ਆ ਕੇ ਉਹ ਜ਼ਰੂਰ ਟਪਲਾ ਖਾ ਰਹੇ ਨੇ, ਗਲਤੀ ਕਰ ਰਹੇ ਨੇ। ਦੇਖੋ ਇਹ ਕੋਈ ਵੀ ਦਾਅਵਾ ਨਹੀਂ ਕਰਦਾ ਹੈ ਜਾਂ ਕਰ ਸਕਦਾ ਹੈ ਕਿ ਕਿਸੇ ਸਟੇਟ 'ਚ ਸਾਰੇ ਹੀ ਜਿਹੜੇ ਨੇ ਉਹ ਸੰਤ ਸਿਪਾਹੀ ਹੋਣਗੇ। ਜੀ। ਕੋਈ ਕਿਸੇ ਦੇ ਮੂੰਹ ਤੇ ਚਪੇੜ ਨਹੀਂ ਮਾਰੇਗਾ, ਕੋਈ ਸਮਗਲਿੰਗ ਨਹੀਂ ਕਰੇਗਾ, ਕੋਈ ਮਰਡਰ ਨਹੀਂ ਹੋਣਗੇ, ਕੋਈ ਜ਼ਮੀਨਾਂ ਦੇ ਝਗੜੇ ਨਹੀਂ ਹੋਣਗੇ, ਕੋਈ ਅਦਾਲਤਾਂ ਦੇ ਵਿੱਚ ਨਹੀਂ ਜਾਏਗਾ, ਹਾਂਜੀ, ਕੋਈ ਫੁੱਫੜ ਮਾਮਾ ਨਾਰਾਜ਼ ਨਹੀਂ ਹੋਏਗਾ। ਇਹ ਤਾਂ ਕੋਈ ਵੀ, ਇਹ ਤਾਂ ਫਿਰ ਜਿਹਨੂੰ ਜਿਵੇਂ ਹੁਣ ਈਸਾਈਆਂ ਦਾ ਇੱਕ ਕਨਸੈਪਟ ਹੈ ਜਿਹਨੂੰ ਕਿੰਗਡਮ ਆਫ ਹੈਵਨ ਕਹਿੰਦੇ ਨੇ ਕਿ ਵੀ ਉਹ ਸਵਰਗ ਦਾ ਰਾਜ ਜੀ। ਉਹ ਤਾਂ ਹੁਣ ਪਤਾ ਨਹੀਂ ਉੱਥੇ ਵੀ ਲੜਦੇ ਹੀ ਹੋਣ, ਸਾਨੂੰ ਤਾਂ ਨਹੀਂ ਪਤਾ ਹੈ, ਪਰ ਚਲੋ ਮੰਨ ਲਓ ਵੀ ਉੱਥੇ ਸਾਰੇ ਬੈਠੇ ਨੇ ਆਪਣੀ ਆਪਣੀ ਮਾਲਾ ਲੈ ਕੇ ਨਾਮ ਜਪਦੇ ਹੋਣਗੇ, ਨਹੀਂ ਹੁੰਦਾ ਹੋਏਗਾ ਝਗੜਾ। ਪਰ ਮੈਂ ਸਮਝਦਾ ਵੀ ਜਿਹੜੀ ਹਿਊਮਨ ਨੇਚਰ ਹੈ, ਜਦੋਂ ਤੱਕ ਇਨਸਾਨ ਬਣਾਇਆ ਜੀ, ਇਨਸਾਨ ਦੇ ਅੰਦਰ ਦਿਮਾਗ ਹੈ, ਦਿਮਾਗ ਦੇ ਵਿੱਚ ਇੱਕ ਫਿਤਨਾਪਨ ਹੈ, ਸ਼ਰਾਰਤ ਹੈ, ਇੱਕ ਭਲਾਈ ਹੈ, ਇੱਕ ਨੋਬਲਪਨ ਹੈ ਜੀ। ਜਦੋਂ ਸਿਸਟਮ ਔਰ ਇਹ ਪੈਕੇਜ ਹੈ ਹਰ ਇਨਸਾਨ ਦੇ ਵਿੱਚ, ਔਰ ਇਹ ਗੁਰੂ ਸਾਹਿਬ ਨੇ ਜਦੋਂ ਬਹੁਤ ਸਾਰੀ ਥਾਵਾਂ ਤੇ ਬਾਣੀ ਦੇ ਵਿੱਚ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਇਹ ਗੱਲ ਕਹੀ ਹੈ ਤੇ ਇਹ ਜ਼ਾਹਰ ਹੈ ਵੀ ਸਾਡੇ ਸਾਰਿਆਂ 'ਚ ਇੱਕ ਪਸ਼ੂ ਆਇਆ ਹੋਇਆ, ਇੱਕ ਪਸ਼ੂ ਹੈਗਾ। ਔਰ ਜੇ ਇਹਨੂੰ ਤੁਸੀਂ ਮਾਡਰਨ ਸਾਇੰਸ ਦੇ ਹਵਾਲੇ ਨਾਲ ਦੇਖੋ ਜਾਂ ਡਾਰਵਿਨ ਦੀ ਥਿਊਰੀ ਕਿ ਵੀ ਕਿਵੇਂ ਵਨ ਸੈਲਡ ਅਮੀਬਾ ਤੋਂ ਐਵੋਲੂਸ਼ਨ ਹੋਇਆ ਔਰ ਕਿਵੇਂ ਕਲਾਸ ਮੈਮੇਲੀਆ ਬਾਂਦਰ ਤੇ ਫਿਰ ਚੈਂਪੈਂਜ਼ੀ ਔਰ ਕਿਵੇਂ ਜਿਹੜੀ ਉਹ ਸਾਰੀ ਥਿਊਰੀ ਹੈ, ਥਿਊਰੀ ਆਫ ਐਵੋਲੂਸ਼ਨ, ਉਹ ਉਹਨੂੰ ਸਾਇੰਟੀਫਿਕਲੀ ਪ੍ਰੂਵ ਕਰਦੀ ਹੈ ਕਿ ਭਾਈ ਅਸੀਂ ਆਏ ਹਾਂ। ਪਰ ਜਦੋਂ ਅਧਿਆਤਮਕ ਪਿੜ ਦੇ ਵਿੱਚ ਗੁਰੂ ਸਾਹਿਬਾਨ ਸਾਨੂੰ ਯਾਦ ਕਰਵਾਉਂਦੇ ਨੇ ਕਿ ਭਾਈ ਇਹ ਤੂੰ ਕਰਤੂਤਾਂ ਪਸ਼ੂਆਂ ਵਾਲੀਆਂ ਕਰਦੇ ਤਾਂ ਜ਼ਾਹਰ ਹੈ ਕਿ ਇਨਸਾਨ ਦੇ ਵਿੱਚ ਬਹੁਤ ਸਾਰੇ ਟ੍ਰੇਟ, ਬਹੁਤ ਸਾਰੇ ਜਿਹੜੀਆਂ ਚੀਜ਼ਾਂ ਨੇ ਉਹ ਪਸ਼ੂਆਂ ਵਾਲੀਆਂ ਨੇ। ਉਸ ਨੂੰ ਇੱਕ ਬੁੱਧੀ ਅਕਾਲ ਪੁਰਖ ਨੇ ਦਿੱਤੀ ਹੈ ਜਿਹੜੀ ਕਿ ਰਾਈਟ ਤੇ ਰੋਂਗ, ਠੀਕ ਤੇ ਗਲਤ ਜੀ, ਉਸ ਦਾ ਨਿਰਣਾ ਕਰਦੀ ਹੈ ਔਰ ਉਸ ਲਈ ਉਹ ਆਪਣੇ ਕੀਤੇ ਲਈ ਜ਼ਿੰਮੇਵਾਰ ਵੀ ਹੈ, ਜਵਾਬਦੇਹ ਵੀ ਹੈ। ਜਦੋਂ ਅਸੀਂ ਰੱਬ ਦੀ ਕਚਹਿਰੀ 'ਚ ਵੀ ਹਿਸਾਬ ਦੀ ਗੱਲ ਕਰਦੇ ਹਾਂ ਕਿ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਕਿ ਜੋ ਬੀਜੇਗਾ ਉਹ ਵੱਢੇਗਾ, ਜਾਂ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਹੁਣ ਜ਼ਾਹਰ ਹੈ ਵੀ ਜਿਹੜੀ ਉਹ ਵੀ ਅਕਾਊਂਟੇਬਿਲਿਟੀ ਉਹ ਕਰਮਾਂ ਦੇ ਉੱਤੇ ਖੜੀ ਹੈ। ਔਰ ਜਦੋਂ ਅਸੀਂ ਇੱਕ ਸੁਸਾਇਟੀ ਦੀ ਗੱਲ ਕਰਦੇ ਹਾਂ, ਜੇ ਸੁਸਾਇਟੀ 'ਚ ਸਾਰੇ ਹੀ ਭਲੇ ਜਾਂ ਨੋਬਲ ਹੋਣ ਤਾਂ ਕਿਸੇ ਕਾਨੂੰਨ ਦੀ ਲੋੜ ਹੀ ਨਹੀਂ ਹੈ, ਕਿਸੇ ਸੰਵਿਧਾਨ ਦੀ ਲੋੜ ਨਹੀਂ ਹੈ, ਕਿਸੇ ਪੁਲਿਸ ਦੀ ਲੋੜ ਨਹੀਂ ਹੈ। ਹੁਣ ਅਮਰੀਕਾ 'ਚ ਅਸੀਂ ਬੈਠੇ ਹਾਂ, ਅਮਰੀਕਾ ਬੜੀ ਗ੍ਰੇਟ ਡੈਮੋਕ੍ਰੇਸੀ ਹੈ, ਇੱਥੇ ਜਿਹੜਾ ਰੂਲ ਆਫ ਦਾ ਲਾਅ ਹੈ, ਪਰ ਜੇ ਕੌਪਸ ਨਾ ਹੋਣ ਸੜਕਾਂ ਤੇ ਉਹਨਾਂ ਨੇ ਰਡਾਰ ਨਾ ਲਾਏ ਹੋਣ ਕਿ 55 ਤੋਂ ਸਪੀਡ ਉੱਤੇ ਗਈ ਨਹੀਂ ਤੇ ਟਿਕਟ ਮਿਲੀ ਨਹੀਂ
ਜੀ ਤੇ ਫਿਰ ਦੇਖੋ ਕਿਵੇਂ ਹੁੰਦਾ ਹੈ। ਜੀ ਸੋ ਸਾਰੇ ਹੀ ਅਲਟੀਮੇਟਲੀ ਹੈ ਤਾਂ ਸਾਰੇ ਹੀ ਅਮਰੀਕਨ ਹੋਣ, ਕੋਈ ਹੈ ਤਾਂ ਉਹੀ ਨੇ ਕਿ ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਗਲਤ ਹੋ ਸਿਰ ਤੇ ਕੁੰਡਾ ਨਹੀਂ ਹੈ ਤੇ ਫਿਰ ਉਹ ਹਾਥੀ ਜਿਵੇਂ ਕਰਦਾ ਇਵੇਂ ਹੀ ਇਹ ਸਾਡੇ ਵੀ ਟ੍ਰੇਟ ਉਹੋ ਜਿਹੇ ਨੇ। ਜੀ ਸੋ ਇਹ ਕਹਿਣਾ ਜਾਂ ਜਿਹੜਾ ਕਦੇ ਇਹ ਕੋਈ ਪ੍ਰੋਮਿਸ ਕਰੇ ਕਿ ਜੀ ਖਾਲਿਸਤਾਨ 'ਚ ਸਭ ਸਾਧੂ ਹੋਣਗੇ, ਸਭ ਸੰਤ ਹੋਣਗੇ, ਸਭ ਭਲੇ ਹੋਣਗੇ, ਕੋਈ ਕ੍ਰਾਈਮ ਨਹੀਂ ਹੋਏਗਾ, ਜਾਂ ਜਿਵੇਂ ਇਹਨਾਂ ਨੇ ਕਾਂਗਰਸੀਆਂ ਨੇ ਝੂਠ ਬੋਲਿਆ ਦੁੱਧ ਦਹੀਂ ਦੀਆਂ ਨਦੀਆਂ ਵਗਣਗੀਆਂ, ਸ਼ਹਿਦ ਦੀਆਂ ਨਦੀਆਂ ਹੋਣਗੀਆਂ, ਜੀ ਕੋਈ ਭੁੱਖਾ ਨਹੀਂ ਹੋਏਗਾ। ਪਰ ਇੱਕ ਗੱਲ ਜ਼ਰੂਰ ਹੈ ਵੀ ਜਦੋਂ ਤੁਸੀਂ ਕਿਸੇ ਕੌਮ ਦਾ ਰਿਜ਼ੋਲਵ, ਉਹਦੇ ਫੇਥ ਔਰ ਉਹਦਾ ਪਾਸਟ ਜੀ ਦੇਖਦੇ ਹੋ, ਜੇ ਅਮਰੀਕਨਾਂ ਨੇ ਇੱਕ ਡ੍ਰੀਮ ਲਿਆ, ਜਾਰਜ ਵਾਸ਼ਿੰਗਟਨ, ਥਾਮਸ ਜੈਫਰਸਨ, ਗੈਰੀ ਐਡਮਸ, ਕਿ ਅਸੀਂ ਇੱਕ ਸੁਸਾਇਟੀ ਬਣਾਉਣੀ ਹੈ ਜਿੱਥੇ ਪਰਸੀਕਿਊਸ਼ਨ ਨਹੀਂ ਹੋਏਗੀ, ਜਿੱਥੇ ਧਰਮ ਨੂੰ ਮੰਨਣ ਦੀ ਲਿਬਰਟੀ ਹੋਏਗੀ, ਜਿੱਥੇ ਪਰਸੂਟ ਆਫ ਹੈਪੀਨੈਸ ਹੋਏਗਾ। ਹਾਲਾਂਕਿ ਇਹਨਾਂ 'ਚ ਵੀ ਖਾਮੀਆਂ ਨੇ ਔਰ ਖਾਮੀਆਂ ਸਨ, ਸਲੇਵਰੀ ਵਰਗੀ ਬਿਮਾਰੀ ਵੀ ਰਹੀ ਹੈ, ਆਪਸ 'ਚ ਲੜੇ ਨੇ ਸਲੇਵਰੀ ਨੂੰ ਖਤਮ ਕਰਨ ਲਈ, ਪਰ ਉਹ ਤੁਹਾਡਾ ਟੁਵਰਡਸ ਬੈਟਰਮੈਂਟ ਗਿਆ ਹੈ। ਅਮਰੀਕਾ ਜਿਹੜਾ ਅੱਜ ਹੈ ਉਹ 200 ਸਾਲ 'ਚ ਜਾਂ 1776 ਤੋਂ ਬਾਅਦ ਕਾਫੀ ਇੰਪਰੂਵਮੈਂਟ ਔਰ ਅਜੇ ਵੀ ਇੰਪਰੂਵਮੈਂਟ ਹੁੰਦੀ ਜਾਂਦੀ ਹੈ। ਬਹੁਤ ਸਾਰੀਆਂ ਜਿਹੜੀਆਂ ਕਮਜ਼ੋਰ ਗੱਲਾਂ ਨੇ ਉਹਨੂੰ ਦੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ। ਜੀ ਇਸੇ ਤਰ੍ਹਾਂ ਸਾਡਾ ਖਾਲਿਸਤਾਨ ਇੱਕ ਪੋਲੀਟੀਕਲ ਐਂਟੀਟੀ ਹੋਏਗਾ, ਉਹਦਾ ਬਾਰਡਰ ਇੰਡੀਆ ਨਾਲ ਵੀ ਲੱਗੇਗਾ, ਪਾਕਿਸਤਾਨ ਨਾਲ ਵੀ ਲੱਗੇਗਾ, ਚੀਨ ਨਾਲ ਵੀ ਲੱਗੇਗਾ। ਸਮਗਲਰ ਵੀ ਆਣਗੇ, ਜਿਹੜੀ ਚੀਜ਼ ਚੀਨ 'ਚ ਹੁੰਦੀ ਹੈ ਸਾਡੇ ਨਹੀਂ ਹੈ, ਉਧਰੋਂ ਇੱਧਰ ਲਿਆਣਗੇ, ਇੱਧਰੋਂ ਉਧਰ ਕਰਨਗੇ, ਉਹਦੇ 'ਚ ਕ੍ਰਾਈਮ ਵੀ ਹੋਏਗਾ, ਉਹਦੇ 'ਚ ਮਰਡਰ ਵੀ ਹੋਣਗੇ। ਪਰ ਜਦੋਂ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ ਕਿ ਜੀ ਗਰੰਟੀ ਤਾਂ ਕੋਈ ਨਹੀਂ ਦੇ ਸਕਦਾ, ਕਿ ਕੌਣ ਗਰੰਟੀ ਦੇਗਾ, ਪਰ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਵੈਲਿਊ ਸਿਸਟਮ ਦੇ ਉੱਤੇ ਪਹਿਲਾਂ ਰਾਜ ਰਨ ਕੀਤਾ ਜੀ, ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਮੁੱਢਲੇ ਹੱਕ ਲੋਕਾਂ ਨੂੰ ਮਿਲੇ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਬਣਿਆ ਜੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਰਕਾਰੇ ਖਾਲਸਾ ਦੇ ਰੂਪ 'ਚ ਅਸੀਂ ਰਾਜ ਐਸਟੈਬਲਿਸ਼ ਕੀਤਾ, ਭਾਵੇਂ ਆਬਾਦੀ ਸਾਡੀ 8-10% ਵੀ ਨਹੀਂ ਸੀ ਸਾਰੇ ਉਸ ਵੇਲੇ ਦੀ ਆਬਾਦੀ ਦਾ, ਪਰ ਅੱਜ ਤੱਕ ਵੀ ਮੁਸਲਮਾਨ ਹੋਣ, ਹਿੰਦੂ ਹੋਣ, ਈਸਾਈ ਹੋਣ, ਹਿਸਟੋਰੀਅਨ ਹੋਣ, ਉਹਨੂੰ ਜਸਟ ਰਾਜ ਕਹਿੰਦੇ ਨੇ, ਇਨਸਾਫ ਦਾ ਰਾਜ ਕਹਿੰਦੇ ਨੇ ਜੀ। ਸੋ ਜ਼ਾਹਰ ਹੈ ਵੀ ਅੱਜ ਜਿਹੜੇ ਪੰਜਾਬ ਦੀ ਗੱਲ ਹੈ, ਜਿਹੜਾ ਉਹਨਾਂ ਨੇ ਕਿਹਾ ਕਿ ਜੀ 66 ਸਾਲ 'ਚ ਕੋਈ ਇਮਾਨਦਾਰ ਬੰਦਾ ਕਿਉਂ ਨਹੀਂ ਮਿਲਿਆ, ਜਾਂ ਭ੍ਰਿਸ਼ਟ ਸਾਰੇ ਨੇ, ਜਾਂ ਬਾਦਲ ਜੁੰਡਲੀ ਹੈ, ਜਾਂ ਦੂਜਾ, ਇਸ ਲਈ ਕਿ ਇਹਨਾਂ ਭ੍ਰਿਸ਼ਟ ਲੋਕਾਂ ਨੂੰ, ਔਰ ਪਿਛਲੇ ਦਿਨਾਂ 'ਚ ਭਾਰਤੀ ਫੌਜ ਦੇ ਮੁਖੀ ਜਨਰਲ VK ਸਿੰਘ ਨੇ ਕਿਹਾ ਕਿ ਜੇ ਅਸੀਂ ਜੰਮੂ ਕਸ਼ਮੀਰ ਦੇ ਸਾਰੇ ਵਜ਼ੀਰਾਂ ਨੂੰ ਪੈਸੇ ਦਿੰਦੇ ਹਾਂ ਤਾਂ ਕਿ ਉਹਨਾਂ ਦਾ ਮੂੰਹ ਬੰਦ ਰੱਖਿਆ ਜਾਏ ਤੇ ਸ਼ਾਂਤੀ ਰਹੇ। ਹੁਣ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਵੀ ਉਹ ਜੇ ਪੈਸੇ ਪੰਜਾਬ 'ਚ ਵੀ ਦਿੰਦੇ ਨੇ, ਉਹ ਜੇ ਪੈਸੇ ਮਣੀਪੁਰ 'ਚ ਵੀ ਦਿੰਦੇ ਨੇ, ਅਸਾਮ 'ਚ ਵੀ ਦਿੰਦੇ ਨੇ ਕਿ ਬਾਏ ਕਰੋ ਪੀਸ। ਤੇ ਪੀਸ ਤੁਸੀਂ ਕਿਵੇਂ ਬਾਏ ਕਰੋਗੇ? ਕਰਪਟ ਬੰਦਿਆਂ ਨੂੰ ਅੱਗੇ ਰੱਖੋ, ਦੂਜਿਆਂ ਨੂੰ ਤੇ ਝੂਠੇ ਕੇਸ ਬਣਾ ਦਿਓ, ਜੇਲ੍ਹਾਂ 'ਚ ਤੁੰਨ ਦਿਓ। ਸੋ ਇਹ ਗੱਲ ਨਹੀਂ ਹੈ ਕਿ ਲੋਕਾਂ 'ਚ ਇਮਾਨਦਾਰੀ ਨਹੀਂ ਹੈ ਜਾਂ ਨਹੀਂ ਆ ਸਕਦੀ, ਪਰ ਸਿਸਟਮ ਜਦੋਂ ਕਰਪਸ਼ਨ ਦਾ ਮੁਜੱਸਮਾ ਬਣ ਜਾਂਦਾ ਹੈ, ਕਰਪਸ਼ਨ ਦਾ ਫਾਊਂਟੇਨ ਹੈਡ ਬਣਦਾ ਹੈ, ਕਰਪਸ਼ਨ ਥੱਲੋਂ ਉੱਤੇ ਨੂੰ ਨਹੀਂ ਜਾਂਦੀ, ਉੱਤੋਂ ਥੱਲੇ ਨੂੰ ਆਉਂਦੀ ਜੀ। ਔਰ ਜਿਹੜੀਆਂ ਫੋਰਸਿਸ ਨੇ, ਉਹ ਸਿਕਿਉਰਿਟੀ ਫੋਰਸਿਸ, ਫੌਜ ਹੋਏ, ਉਹਨੂੰ ਖੁੱਲੀ ਛੁੱਟੀ ਹੈ, ਜੋ ਮਰਜ਼ੀ ਜ਼ੁਲਮ ਕਰੋ। ਜੋ ਫੌਜ ਨੇ ਪੰਜਾਬ ਦੇ ਵਿੱਚ ਕੀਤਾ ਹੈ, ਜੋ ਅੱਜ ਕਸ਼ਮੀਰ ਦੇ ਵਿੱਚ ਕਰ ਰਹੀ ਹੈ, ਜੋ 1948 'ਚ ਹੈਦਰਾਬਾਦ 'ਚ ਕੀਤਾ, ਇਹਦਾ ਅਸੀਂ ਜ਼ਿਕਰ ਵੀ ਕੀਤਾ ਸੀ। ਸੋ ਇਹ ਇਸ ਲਈ ਹੈ ਵੀ ਜਿਹੜਾ ਸਿਸਟਮ ਵਾਲੇ ਉੱਤੇ ਬੈਠੇ ਲੋਕ ਨੇ ਉਹ ਕਰਪਟ ਨੇ, ਉਹ ਟਾਇਰੈਂਟ ਨੇ, ਉਹ ਘੱਟ ਗਿਣਤੀਆਂ ਨੂੰ ਹੱਕ ਨਹੀਂ ਦੇਣਾ ਚਾਹੁੰਦੇ, ਉਹ ਲੋਕਾਂ ਦੇ ਮੁੱਢਲੇ ਹੱਕ ਉਹਨਾਂ ਨੇ ਯੂਸਰਪ ਕੀਤੇ ਹੋਏ ਨੇ। ਸੋ ਘੱਟੋ ਘੱਟ ਖਾਲਿਸਤਾਨ ਦੇ ਵਿੱਚ ਇੱਕ ਗੱਲ ਅਸੀਂ ਜ਼ਰੂਰ ਕਰਨਾ ਚਾਹਾਂਗੇ, ਜਾਂ ਜੋ ਵੀ ਉਸ ਵੇਲੇ ਇਹ ਸਾਰੇ ਨੂੰ ਲੀਡ ਕਰਨਗੇ, ਹਿੰਦੁਸਤਾਨ ਦੀ ਇੰਪਰੂਵਮੈਂਟ ਇਸ ਲਈ ਨਹੀਂ ਹੋਈ ਸਿਸਟਮ ਦੀ ਕਿ ਜੋ ਅੰਗਰੇਜ਼ਾਂ ਦਾ ਸਿਸਟਮ ਚੱਲਦਾ ਸੀ, ਹਾਲਾਂਕਿ ਉਹਦੇ 'ਚ ਇੰਨੀ ਕਰਪਸ਼ਨ ਨਹੀਂ ਸੀ, ਪਰ ਉਹਨਾਂ ਨੇ ਟੋਡੀ ਬੱਚੇ ਖੜੇ ਕੀਤੇ ਹੋਏ ਸੀ, ਰਾਏ ਬਹਾਦਰ, ਸਰਦਾਰ ਬਹਾਦਰ, ਸਰ, ਉਹੀ ਅੱਗੋਂ ਉਹਨਾਂ ਦੇ ਨਿਆਣੇ ਜਿਹੜੇ ਨੇ ਉਹ ਰਾਜ ਭਾਗ ਤੇ ਆ ਗਏ। ਸੋ ਸਿਸਟਮ ਨਹੀਂ ਬਦਲਿਆ। ਹੁਣ ਬੰਦਾ ਸਿੰਘ ਬਹਾਦਰ ਦਾ ਸ਼ਾਰਟ ਟਾਈਮ ਕਿਉਂ ਸਕਸੈਸਫੁਲ ਸੀ? ਉਹਨੇ ਲੋਕਾਂ ਨੂੰ ਕਿਹਾ, ਜੋ ਕੀਤਾ ਹੋਇਆ ਇਲਾਕੇ ਦੇ ਚੌਧਰੀਆਂ ਨੇ, ਨਵਾਬਾਂ ਨੇ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬੰਨ੍ਹ ਲਓ ਮੁਸ਼ਕਾਂ, ਤੇ ਲੋਕਾਂ ਨੂੰ ਕਿਹਾ ਕਿ ਵੀ ਦੱਸੋ ਤੁਹਾਨੂੰ ਪਤਾ ਹੈ ਵੀ ਕੀ ਆਪੇ ਹੀ ਸਜਾ ਦਿਓ ਇਹਨਾਂ ਨੂੰ ਜੀ। ਚਾਈਨਾ 'ਚ ਕਿਉਂ ਤਬਦੀਲੀ ਸਕਸੈਸਫੁਲ ਰਹੀ? ਉਹ ਮਾਓ ਸੇ ਤੁੰਗ ਨੇ ਲੌਂਗ ਮਾਰਚ ਕਰਕੇ ਆ ਕੇ ਆਪਣਾ ਕੰਟਰੋਲ ਲਿਆ, ਉਹਨੇ ਸਾਰੇ ਲੋਕਾਂ ਨੂੰ ਕਿਹਾ ਵੀ ਤੁਹਾਨੂੰ ਪਤਾ ਹੈ ਕੌਣ ਚੋਰ ਹੈ, ਕਿਹਨੇ ਪੈਸੇ ਖਾਧੇ ਨੇ, ਕਿਹਨੇ ਜ਼ੁਲਮ ਕੀਤੇ ਨੇ, ਇਹਨਾਂ ਨੂੰ ਦਿਓ ਸਜ਼ਾ। ਕਿਸੇ ਨੂੰ ਥੰਮਲਿਆਂ ਨਾਲ ਬੰਨ੍ਹ ਦਿੱਤਾ, ਕਿਸੇ ਨੂੰ ਇਹੀ ਦਿੱਤੀ ਵੀ ਇਹਨਾਂ ਤੇ ਥੁੱਕੋ। ਸਵੇਰ ਤੋਂ ਸ਼ਾਮ ਤੱਕ ਲੋਕ ਥੁੱਕਦੇ ਜਾਂਦੇ ਸੀ ਉਹਨਾਂ ਤੇ, ਤੇ ਉਹ ਢੇਰ ਥੁੱਕਦੇ ਢੇਰ 'ਚ ਹੀ ਦੱਬੇ ਹੁੰਦੇ ਸੀ। ਔਰ ਸਾਰਾ ਸਿਸਟਮ ਬਦਲ ਦਿੱਤਾ ਨਵੇਂ ਸਿਰਿਓਂ। ਅੰਗਰੇਜ਼ਾਂ ਤੋਂ ਆਜ਼ਾਦੀ ਸੋ ਕਾਲ ਲੈਣ ਤੋਂ ਬਾਅਦ ਨਾ ਭਾਰਤ ਸਿਸਟਮ ਬਦਲਿਆ, ਨਾ ਪਾਕਿਸਤਾਨ 'ਚ ਬਦਲਿਆ, ਉਹੀ ਲੋਕ ਉਹਨਾਂ ਦੇ ਪੁੱਤਰ ਪੋਤਰੇ ਗਦਾਰਾਂ ਦੇ ਜਿਹੜੇ ਨੇ ਉਹ ਅੱਗੇ ਆ ਗਏ।
ਸੋ ਇੱਕ ਗੱਲ ਜ਼ਰੂਰ ਹੋਏਗੀ ਖਾਲਿਸਤਾਨ ਜਦੋਂ ਭਾਵੇਂ ਇਹ ਕਹੇ ਐਮਨੈਸਟੀ ਵੀ ਕਹੇਗੀ ਵੀ ਹਿਊਮਨ ਰਾਈਟ ਵਾਇਲੇਟ ਹੋ ਗਏ ਜਾਂ ਦੂਜੇ, ਇੱਕ ਵਾਰੀ ਸਿਸਟਮ ਕਲੀਨ ਕਰਨਾ ਬੜਾ ਜ਼ਰੂਰੀ ਹੈ ਜੀ, ਤਾਂ ਕਿ ਇਹ ਜਿਹੜਾ ਕਰਪਟ ਸਿਸਟਮ ਹੈ ਇਸ ਨੂੰ ਕਲੀਨ ਕੀਤਾ ਜਾਏ ਔਰ ਫਿਰ ਇਹ ਲੋਕ ਫੈਸਲਾ ਕਰਨਗੇ। ਔਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਗੁਰੂ ਸਾਹਿਬ ਨੇ ਸੰਗਤ ਦੀ ਜਜਮੈਂਟ ਤੇ ਯਕੀਨ ਕੀਤਾ ਜੀ, ਜਾਂ ਅਮਰੀਕਾ ਦੇ ਵਿੱਚ ਜਦੋਂ ਡੈਮੋਕ੍ਰੇਸੀ ਦੀ ਗੱਲ ਹੁੰਦੀ ਹੈ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਸੋ ਜਿਹੜੀ ਕਲੈਕਟਿਵ ਵਿਜ਼ਡਮ ਹੈ, ਸਾਂਝੀ ਜਿਹੜੀ ਸਿਆਣਪ ਹੈ, ਉਸ ਤੇ ਸਾਡਾ ਭਰੋਸਾ ਹੋਣਾ ਚਾਹੀਦਾ। ਔਰ ਗਾਰੰਟੀ ਤਾਂ ਕੋਈ ਨਹੀਂ ਹੁੰਦੀ, ਗਾਰੰਟੀ ਤਾਂ ਕਿਸੇ ਦੀ ਕੀ ਹੈ ਵੀ ਇਹ ਪਲੈਨਟ ਕਿੰਨੀ ਕੁ ਦੇਰ ਰਹੇਗਾ, ਕਦੋਂ ਪਹਿਲਾਂ ਦੀ ਤਰ੍ਹਾਂ ਕਲੈਪਸ ਹੋ ਜਾਏਗਾ, ਲੋਕ ਕਿਤੇ ਦੇ ਕਿਤੇ ਜਾਣਗੇ, ਡਰੈਗਨ ਉਹ ਦੂਜੇ ਕਿੱਥੇ ਗਏ, ਉਹ ਕੀ ਉਹਨਾਂ ਨੂੰ ਕਹਿੰਦੇ ਨੇ ਡਾਇਨਾਸੌਰਸ, ਜੀ, ਜੀ, ਕਿੰਨੇ ਇਸ ਧਰਤੀ ਤੇ ਰਹਿੰਦੇ ਸੀ, ਕਿਨੇ ਰਹਿਣਾ ਕਿਨੇ ਨਹੀਂ ਰਹਿਣਾ, ਇਹਦੀ ਕੌਣ ਗਾਰੰਟੀ ਕਰਦਾ। ਪਰ ਜਦੋਂ ਤੁਸੀਂ ਕਿਸੇ ਸਿਸਟਮ ਨੂੰ ਸੋਚਦੇ ਹੋ ਤੁਸੀਂ ਬੈਟਰਮੈਂਟ ਲਈ ਸੋਚਦੇ ਹੋ। ਔਰ ਜ਼ਾਹਰ ਹੈ ਵੀ ਘੱਟੋ ਘੱਟ ਉਸ ਖਾਲਿਸਤਾਨ ਦੇ ਅੰਦਰ ਸਿੱਖਾਂ ਦਾ ਧਰਮ ਮਹਿਫੂਜ਼ ਹੋਵੇਗਾ। ਜੀ, ਭੀੜਾਂ ਆ ਕੇ ਗੁਰਦੁਆਰਿਆਂ ਨੂੰ ਅੱਗ ਲਾ ਕੇ ਸਾੜਨਗੀਆਂ ਨਹੀਂ, ਜਿਵੇਂ ਕਿ ਵਿਜੇ ਨਗਰ, ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ 'ਚ ਹੋਇਆ, ਜੀ, ਤੇਲੰਗਾਨਾ ਸੂਬਾ ਕਿਸੇ ਨੇ ਬਣਾਇਆ, ਸਿੱਖਾਂ ਦਾ ਉਹਦੇ ਨਾਲ ਕੀ ਲਾਗਾ ਦੇਗਾ, ਤੁਸੀਂ ਆਂਧਰਾ ਬਣਾਓ, ਤੇਲੰਗਾਨਾ ਬਣਾਓ, ਨਾ ਬਣਾਓ। ਜੀ, ਲੇਕਿਨ ਇਹ ਗੱਲ ਦੱਸਦਾ ਹੈ ਵੀ ਜਿਹੜਾ ਜਨੂਨ ਹੈ ਜਿਹੜਾ ਬਹੁ ਗਿਣਤੀ ਦਾ, ਉਹ ਕਿਸ ਹੱਦ ਤੱਕ ਚਲਾ ਜਾਂਦਾ ਹੈ ਕਿ ਤੁਹਾਨੂੰ ਮੁੱਢਲੇ ਜਿਹੜੇ ਲੋਕਾਂ ਦੇ ਧਾਰਮਿਕ ਫੇਥ ਨੇ ਉਹਨਾਂ ਨੂੰ ਵੀ ਤੁਸੀਂ ਜਿਹੜਾ ਹੈ ਉਹਨਾਂ ਨੂੰ ਤੋੜਦੇ ਹੋ ਔਰ ਉਹਨਾਂ ਨੂੰ ਇਨਸਲਟ ਕਰਦੇ ਹੋ। ਜੀ, ਸੋ ਮੈਂ ਸਮਝਦਾ ਵੀ ਵੀਰ ਦਵਿੰਦਰ ਸਿੰਘ ਜੋਸਨ ਜੀ ਨੇ ਸਾਨੂੰ ਲਿਖਿਆ, ਚੰਗੇ ਵਿਚਾਰ ਦਿੱਤੇ ਨੇ, ਜੀ, ਪਰ ਇਸ ਗੱਲ ਵੱਲ ਬਜਾਏ ਕਿ ਗਾਰੰਟੀ ਮੰਗਣ ਦੇ ਜਾਂ ਗਾਰੰਟੀ ਡੀਕਣ ਦੇ, ਮੈਂ ਸਮਝਦਾ ਵੀ ਅਸੀਂ ਇਹ ਯਤਨ ਕਰੀਏ ਕਿ ਸਾਡੀ ਉਸ ਗੁਰੂਆਂ ਦੀ ਧਰਤੀ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਅਸੀਂ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਬਾਦਸ਼ਾਹਤ ਸਿਰਫ ਕਾਇਮ ਹੀ ਨਾ ਕਰੀਏ, ਜੀ, ਉਸ ਨੂੰ ਇੱਕ ਆਦਰਸ਼ ਸਟੇਟ ਬਣਾਈਏ ਜਿੱਥੇ ਕੋਈ ਭੁੱਖਾ ਨਾ ਸਵੇ, ਜੀ, ਜਿੱਥੇ ਕਿਸੇ ਦੇ ਮੁੱਢਲੇ ਹੱਕ ਨਾ ਮਾਰੇ ਜਾਣ। ਔਰ ਇਹੀ ਗੱਲ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਸ਼ਬਦ ਹੀ ਇਹ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਸੋ ਇਹ ਮੁੱਢਲੀ ਗੱਲ ਹੈ ਇਕਨੋਮਿਕਲ ਜਸਟਿਸ। ਜਦੋਂ ਇਕਨੋਮਿਕਲ ਜਸਟਿਸ ਹੋਏਗਾ, ਧਾਰਮਿਕ ਤੌਰ ਤੇ ਅਸੀਂ ਪਹਿਲਾਂ ਹੀ ਪਾਬੰਦ ਹਾਂ ਧਾਰਮਿਕ ਜਸਟਿਸ ਲਈ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦਾ, ਜਿਹਦੇ 'ਚ ਬਾਬਾ ਫਰੀਦ ਨੇ, ਭਗਤ ਕਬੀਰ ਨੇ, ਭਗਤ ਰਵਿਦਾਸ ਨੇ, ਪੰਡਤ ਜੈਦੇਵ ਨੇ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਹੋਈ ਹੈ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਲਈ, ਉਹ ਸਾਡੇ 'ਚ ਬਿਲਟ ਇਨ ਨੇ। ਔਰ ਪੋਲੀਟੀਕਲੀ ਜਦੋਂ ਸਾਡੇ ਕੋਲ ਇੱਕ ਫ੍ਰੀ ਸਟੇਟ ਹੋਏਗੀ, ਸਾਡੀਆਂ ਫ੍ਰੀ ਨੀਤੀਆਂ ਔਰ ਸਿੱਖਾਂ ਦੀ ਇੱਕ ਮਿਹਨਤ ਦਾ ਜਿਹੜਾ ਗੁਣ ਗੁਰੂ ਨੇ ਕਿਰਤ ਦੇ ਨਾਲ ਦਿੱਤਾ ਹੋਇਆ, ਦੁਨੀਆ ਭਰ 'ਚ ਸਿੱਖ ਬੈਠੇ ਨੇ, ਅਸੀਂ ਪਹਿਲੇ 10 ਸਾਲ ਦੇ ਵਿੱਚ ਯੂਰਪ ਦੀਆਂ ਔਰ ਫਸਟ ਵਰਲਡ ਕੰਟਰੀਜ਼ ਦੇ ਮੁਕਾਬਲੇ ਤੇ ਆਪਣੀ ਇਕਨੋਮੀ ਲੈ ਆਵਾਂਗੇ। ਦੁੱਖ ਸੁੱਖ ਦੇ ਵਿੱਚ ਦੁਨੀਆ 'ਚ ਮਨੁੱਖਤਾ ਦਾ, ਭਾਈਚਾਰੇ ਦਾ ਉਹ ਸਟੇਟ, ਉਸ ਦੇ ਵਿੱਚ ਉਹਦਾ ਪ੍ਰਮੁੱਖ ਯੋਗਦਾਨ ਹੋਏਗਾ। ਔਰ ਮੈਂ ਸਮਝਦਾ ਵੀ ਇਸ ਦੇ ਲਈ ਹੁਣ ਤਾਂ ਸਾਨੂੰ ਯਤਨ ਕਰਨ ਦੀ ਲੋੜ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਹ ਜਿਹੜਾ ਅੱਜ ਤੱਕ ਡ੍ਰੀਮ ਹੈ ਇਸ ਨੂੰ ਅਸੀਂ ਰਿਐਲਿਟੀ ਦੇ ਵਿੱਚ ਬਦਲ ਸਕੀਏ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਵੇਲੇ ਹੋ ਗਏ ਬ੍ਰੇਕ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ। TV 84 ਤੇ ਆ ਰਿਹਾ ਹੈ ਇੱਕ ਐਸਾ ਨਿਊਜ਼